सलाम नमस्ते सत श्री अकाल दोस्तों सोहणियो प्यारिओ की हाल है। वालो ठीक हो? निकलिए फिर वेखो बाहर जांदी बाहर दे थोड़े जे नज़ारे असी लै लीए। ये चंद दिनों बाद इत्थे हर शै जिहड़ी है ना जी वो मरुंड हो जानी है। फिर सानू पत्ते ते रंग ते जेह्ड़े नज़ारे न ना धुप्प कदी कदाई नसीब होनी है। पत्ते ते खैर झड़ जाने फिर ठंड होनी है ते बदल ते बारिश। तो उठो फिर चलिए गेड़ी ला के आइए बाहर दे खूबसूरत मौसम ਨੂੰ ਇੰਜੋਏ ਕਰੀਏ। ਰੱਬ ਦੀ ਦੁਨੀਆ ਵੇਖੀਏ। ਰੱਬ ਨੇ ਕਿੱਡੀ ਸੋਹਣੀ ਦੁਨੀਆ ਬਣਾਈ ਹੈ ਸਾਡੇ ਵਾਸਤੇ। ਹਰ ਸ਼ੈ ਨੂੰ ਮਹਿਸੂਸ ਕਰੋ। ਅਗਰ ਜ਼ਿੰਦਾ ਹੋ ਤੇ ਜ਼ਿੰਦਗੀ ਦਾ ਮਤਲਬ ਹੈ ਕਿ ਅਸੀਂ ਹਰ ਸ਼ੈ ਨੂੰ ਮਹਿਸੂਸ ਕਰੀਏ। ਦੁੱਖ ਨੂੰ ਵੀ, ਸੁੱਖ ਨੂੰ ਵੀ, ਖੂਬਸੂਰਤੀ ਨੂੰ ਵੀ, ਰੰਗਾਂ ਨੂੰ ਵੀ, ਰੋਸ਼ਨੀ ਨੂੰ ਵੀ। ਰੱਬ ਨੇ ਅੱਖ ਦਾ ਜਿਹੜਾ ਰੋਜ਼ਨ ਬਣਾਇਆ ਨਾ ਜੀ ਬੜੀ ਸਾਡੀ ਰੂਹ ਨੂੰ ਸ਼ਾਂਤੀ ਦਿੰਦੀ ਹੈ। ਇਸ ਅੱਖ ਦੇ ਵਾਸਤੇ ਰੱਬ ਨੇ ਇੰਨੀ ਕਾਇਨਾਤ ਦੇ ਵਿੱਚ ਇੰਨੀ ਰੰਗ ਨੂਰ ਰੋਸ਼ਨੀ ਰੱਖ ਦਿੱਤੀ ਹੈ। ਕਮਾਲ। ਔਰ ਇਹ ਅੱਖ ਕਿੱਡੀ ਵੱਡੀ ਨਿਮਤ ਰੱਬ ਦੀ। ਇੱਕ ਨਿੱਕੀ ਜਿਹੀ ਛਿਲਤਰ ਨਹੁੰ 'ਚ ਲੱਗ ਜਾਏ ਨਾ ਤੇ ਜ਼ਿੰਦਗੀ ਅਜ਼ਾਬ ਹੋ ਜਾਂਦੀ ਹੈ। ਤੇ ਜ਼ਰਾ ਸੋਚੋ ਜਿਸ ਬੰਦੇ ਦੀ ਅੱਖ ਕੋਈ ਨਹੀਂ, ਜਿਸ ਬੰਦੇ ਦੀ ਕੋਈ ਉਂਗਲੀ ਨਹੀਂ, ਹੱਥ ਨਹੀਂ, ਲੱਤ ਨਹੀਂ, ਅਸੀਂ ਕਿੰਨੇ ਬਲੈਸਡ ਲੋਕ ਹਾਂ। ਕਿੰਨਾ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਉਹਦੀ ਇੱਕ ਨਿਅਮਤ ਜਿਹੜੀ ਹੈ ਨਾ ਉਹ ਅਨਮੁੱਲੀ ਹੈ। ਸੁਬਹਾਨ ਅੱਲਾ। ਖੁੱਲਾ ਆਸਮਾਨ, ਧੁੱਪ, ਬੱਦਲ ਹਾਂਜੀ ਤੇ ਰੰਗਾਂ ਦੀ ਬਰਸਾਤ। ਜ਼ਿੰਦਗੀ ਚੱਲਣੇ ਦਾ ਹੀ ਨਾਂ ਹੈ ਹਾਂਜੀ, ਲੇਕਿਨ ਅਸੂਲ ਔਰ ਜ਼ਵਾਬਤ ਦੇ ਨਾਲ ਚੱਲਣੇ ਦਾ ਮਤਲਬ ਇਹ ਨਹੀਂ ਕਿ ਸਾਡੇ ਹੱਥੇ ਇਹ ਵੱਡਾ ਟਰਾਲਾ ਆ ਜਾਏ ਤੇ ਅਸੀਂ ਫਿਰ ਹੋਰ ਕਿਸੇ ਨੂੰ ਟੁਰਨ ਹੀ ਨਾ ਦਈਏ ਮੋਟਰਵੇ ਤੇ ਆਪਣੀ ਲੇਨ ਵਿੱਚ, ਆਪਣੀ ਸਪੀਡ ਦੇ ਵਿੱਚ। ਆਪਣੇ ਆਪ ਨੂੰ ਵੀ ਬਚਾ ਕੇ ਤੇ ਦੂਜਿਆਂ ਨੂੰ ਵੀ ਬਚਾ ਕੇ ਟੁਰਨਾ ਇਹ ਜ਼ਿੰਦਗੀ ਹੈ। ਇਹ ਦੁਨੀਆ ਦੇ ਵਿੱਚ ਰੌਣਕ ਜਿਹੜੀ ਹੈ ਦੂਜੇ ਲੋਕ ਨੇ ਉਹਨਾਂ ਦੀ ਵਜ੍ਹਾ ਤੋਂ ਹੀ ਸਾਡੇ ਵਾਸਤੇ ਰੌਣਕ ਹੈ। ਅਸੀਂ ਸਾਰੇ ਇੱਕ ਦੂਜੇ ਵਾਸਤੇ ਬਾਇਸ ਰੌਣਕ ਹਾਂ। ਜੇ ਲੱਗਦੇ ਲੀਂਦੇ ਦੋਸਤ ਅਹਿਬਾਬ ਇਹ ਜਿਹੜੇ ਇਨਸਾਨ ਸਾਨੂੰ ਨਜ਼ਰ ਆਉਂਦੇ ਨੇ, ਜੇ ਇਹ ਨਾ ਹੋਣ ਤਾਂ ਫਿਰ ਤਾਂ ਅਸੀਂ ਇਕੱਲੇ ਰਹਿ ਜਾਈਏ। ਸਾਰਿਆਂ ਦੇ ਨਾਲ ਹੀ ਜ਼ਿੰਦਗੀ ਸੋਹਣੀ ਹੈ। ਸਾਰਿਆਂ ਦਾ ਖਿਆਲ ਕਰਕੇ ਸਾਰਿਆਂ ਨਾਲ ਲੈ ਕੇ ਟੁਰੋ। ਸਭ ਵਾਸਤੇ ਸਭ ਦਾ ਭਲਾ ਮੰਗੋ। ਇਹ ਅੱਜ ਮੈਂ ਤੁਹਾਨੂੰ ਥੋੜ੍ਹਾ ਜਿਹਾ ਸ਼ਹਿਰੋਂ ਮੋਟਰਵੇਜ਼ 'ਤੇ ਥੋੜ੍ਹਾ ਲੈ ਕੇ ਆਇਆ। ਜਿਹੜੇ ਵੱਡੇ
ਰਸਤੇ ਨੇ ਨਾ ਜੀ, ਸੜਕਾਂ ਨੇ, ਉਹਨਾਂ ਦੇ ਆਸ-ਪਾਸ ਜਿਹੜੇ ਨਾ ਉਹ ਬੜੇ ਦਰਖਤ ਲੱਗੇ ਨੇ, ਜਿਨ੍ਹਾਂ ਦੇ ਫੂਡ ਸਪਲਾਈ ਦਾ ਸਿਸਟਮ ਵੀ ਉਹਨਾਂ ਦਾ ਮਜ਼ਬੂਤ ਹੈ, ਉਹਨਾਂ ਦੀਆਂ ਜੜ੍ਹਾਂ ਗਹਿਰੀਆਂ ਨੇ ਅਤੇ ਉਹ ਮੋਸਟਲੀ ਉਹ ਅਜੇ ਸਬਜ਼ ਹੀ ਨਾ, ਉਹਨਾਂ ਦੇ ਪੱਤੇ ਵੀ ਇੰਟੈਕਟ ਨੇ। ਜਿਹੜੇ ਥੋੜ੍ਹੇ ਕਮਜ਼ੋਰ ਦਰਖਤ ਨੇ ਨਾ, ਉਹ ਜਲਦੀ ਉਹਨਾਂ ਦੇ ਰੰਗ ਬਦਲ ਗਏ ਨੇ ਔਰ ਉਹਨਾਂ ਦੇ ਪੱਤੇ ਜਿਹੜੇ ਨੇ ਉਹ ਗਿਰ ਗਏ ਨੇ। ਇਹ ਵੇਖੋ, ਇਹਦੇ ਦਰਖਤ ਦੇ ਪੱਤੇ ਗਿਰ ਗਏ ਨੇ ਅਤੇ ਥੋੜ੍ਹਾ ਸਮਾਟੂ ਜਿਹਾ ਨਜ਼ਰ ਆ ਰਿਹਾ। ਹੋਰ ਚੰਦ ਦਿਨਾਂ ਦੇ ਵਿੱਚ ਜਿਹੜਾ ਨਾ ਜੀ, ਮੈਕਸੀਮਮ 8-10 ਦਿਨਾਂ ਦੇ ਵਿੱਚ ਦਰਖਤਾਂ ਦੇ ਉੱਤੇ ਬੜਾ ਵਾਜ਼ੇ ਤੁਸੀਂ ਅਸਰ ਵੇਖੋਗੇ ਕਿ ਵੀ ਇਹ ਖਜ਼ਾਨ ਰਸੀਦਾ ਹੋ ਗਏ ਨੇ। ਟਾਵਾਂ ਪੱਤਰ ਰਹਿ ਜਾਏਦਾ। ਹਵਾ ਚਲਦੀ ਹੈ ਤੇ ਕਈ ਮਤਲਬ ਬਾਅਦ ਕਾ ਤਾਂ ਇੰਝ ਹੁੰਦਾ ਹੈ ਕਿ ਆਸ-ਪਾਸ ਦਾ ਦਰਖਤ ਜਿਹੜਾ ਉਹਦੇ 'ਚ ਕੋਈ ਮੂਵਮੈਂਟ ਨਹੀਂ, ਅਤੇ ਜਿਹੜਾ ਦਰਮਿਆਨ 'ਚ ਦਰਖਤ ਹੈ ਉਹ ਝੂਮ ਕੇ ਅੱਲਾਹੂ ਲੱਗਾ ਕਰਨ। ਆਹ ਵੇਖੋ ਜੀ ਕੈਸੇ ਰੰਗ ਜੇ ਦਰਖਤਾਂ ਦੇ। ਇਹਨੇ ਸਿਰ ਹੀ ਰੰਗਾ ਲਿਆ ਜੇ। ਇਹ ਬੀਬੀਆਂ ਹੁੰਦੀਆਂ ਨਾ ਮਾਡਰਨ ਜੀਆਂ, ਸਿਰ ਰੱਤਾ ਕੀਤਾ ਹੁੰਦਾ ਇੱਥੇ ਕਈਆਂ। ਸਰੂ ਵੇਖੋ ਕਿੱਡੇ ਵੱਡੇ ਨੇ ਇੱਥੇ। ਰਨ ਸਬਜ਼ ਹੋ ਗਈ ਨਾ ਬੱਤੀ ਤੇ ਦੌੜੋ। ਇੱਥੇ ਦਰਖਤ ਵੇਖੋ, ਇਹਨਾਂ ਦੇ ਰੰਗ ਬੜਾ ਤਨਵੁ ਹੈ ਇਹਨਾਂ ਦੇ ਰੰਗਾਂ ਦੇ ਵਿੱਚ। ਇਹ ਦਰਖਤਾਂ ਦੇ ਰੰਗ ਜਿਹੜੇ ਨਾ, ਇਹਨਾਂ ਦਾ ਹੁਸਨੇ ਇਖਲਾਕ ਹੈ। ਹਾਂਜੀ, ਇਹ ਹੁਸਨੇ ਇਖਲਾਕ ਹੈ ਜਿਹਦੀ ਵਜ੍ਹਾ ਤੋਂ ਇਹ ਸਾਨੂੰ ਬਹੁਤ ਹੀ ਮਨਮੋਹਣੇ ਪੈ ਲੱਗਦੇ ਨੇ। ਅਤੇ ਇੰਝ ਜਿਹੜੇ ਬੰਦੇ ਮਿੱਠਾ ਬੋਲਦੇ ਨੇ, ਹਾਂਜੀ, ਜਿਨ੍ਹਾਂ ਦੀਆਂ ਗੱਲਾਂ ਮਿੱਠੀਆਂ, ਨਰਮ ਅਤੇ ਹਮਦਰਦੀ ਵਾਲੀਆਂ ਹੁੰਦੀਆਂ ਨੇ, ਉਹ ਉਹਨਾਂ ਦਾ ਹੁਸਨੇ ਇਖਲਾਕ ਹੁੰਦਾ, ਜਿਹਦੀ ਵਜ੍ਹਾ ਤੋਂ ਉਹ ਵੀ ਬੜੇ ਸੋਹਣੇ ਲੱਗਦੇ ਨੇ। ਅਤੇ ਇਹ ਤਾਂ ਅਸੀਂ ਕਰ ਸਕਦੇ ਹਾਂ ਨਾ ਜੀ। ਜ਼ਰੂਰੀ ਤਾਂ ਨਹੀਂ ਕਿ ਚਿਹਰੇ ਨੂੰ ਹਰ ਵੇਲੇ ਵੱਟ ਦੇ ਕੇ ਅਤੇ ਮੂੰਹ ਦਾ ਫਿੱਟੇ ਮੂੰਹ ਬਣਾਈ ਰੱਖੀਏ, ਉਹਦੇ ਉੱਤੇ ਸਮਾਈਲ ਵੀ ਆਉਣ ਦਈਏ। ਆਪਣੇ ਸੱਜੇ ਖੱਬੇ ਵਾਲਿਆਂ ਨੂੰ ਮੁਸਕਰਾ ਕੇ ਵੇਖੋ, ਉਹਨਾਂ ਨਾਲ ਪਿਆਰ ਦੇ ਦੋ ਬੋਲ ਬੋਲੋ, ਉਹਨਾਂ ਨੂੰ ਇਨਸਾਨ ਸਮਝੋ। ਇਸ ਗੱਲ 'ਤੇ ਰੱਬ ਬੜਾ ਰਾਜ਼ੀ ਹੁੰਦਾ। ਹੁਣ ਤਾਂ ਤੁਹਾਡੇ ਕੋਲ ਵੀ ਕੋਈ ਮੌਸਮ ਅੱਛਾ ਹੋ ਗਿਆ, ਇੰਡੀਆ, ਪਾਕਿਸਤਾਨ, ਬੰਗਲਾਦੇਸ਼ 'ਚ ਵੀ ਪੱਖੇ ਸ਼ੱਖੇ ਸੁਣਿਆ ਕਈ ਥਾਵਾਂ 'ਤੇ ਰਾਤੀ ਤਾਂ ਹੁਣ ਬੰਦ ਹੋ ਜਾਂਦੇ ਨੇ।
ਸਰਦੀਆਂ ਦਾ ਮੌਸਮ ਵੈਸੇ ਮਜ਼ੇ ਦਾ ਹੁੰਦਾ ਜੇ ਸਰਦੀ ਦਾ ਇੰਤਜ਼ਾਮ ਹੋ ਜਾਏ ਤਾਂ। ਇਨਸਾਨੀ ਤਰੱਕੀ ਵਾਸਤੇ ਮੌਸਮ ਨੂੰ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ, ਵਰਨਾ ਇਨਸਾਨ ਜਿਹੜੇ ਨੇ ਜੀ ਉਹ ਥੱਕ ਜਾਂਦੇ ਨੇ, ਉਹਨਾਂ ਦੀ ਕੂਵਤ ਕਾਰ ਕਮ ਹੋ ਜਾਂਦੀ ਹੈ। ਸਰਦੀਆਂ ਦੇ ਵਿੱਚ ਗਰਮ ਪਾਣੀ ਬੜਾ ਮਸਟ ਹੈ, ਹੀਟਿੰਗ ਬੜੀ ਜ਼ਰੂਰੀ ਹੈ, ਅਤੇ ਗਰਮੀਆਂ ਦੇ ਵਿੱਚ AC ਬੜੇ ਜ਼ਰੂਰੀ ਨੇ, ਵਰਨਾ ਤਾਂ ਬੰਦੇ ਕੰਮ ਨਹੀਂ ਕਰ ਸਕਦੇ। ਲਓ ਸੋਹਣਿਓ, ਆਪਣਾ ਅਤੇ ਆਪਣੇ ਆਸ ਪਾਸ ਸਭ ਦਾ ਖਿਆਲ ਰੱਖੋ। ਅੱਲਾਹ ਤਾਲਾ ਤੁਹਾਨੂੰ ਆਪਣੀ ਹਿਫਜ਼ੋ ਅਮਾਨ 'ਚ ਰੱਖੇ, ਅੱਲਾਹ ਤੁਹਾਨੂੰ ਆਸਾਨੀਆਂ ਦੇ। ਰੱਬ ਰੱਖਾ। ਮਿਲਣੇ ਆ ਫਿਰ ਅਗਲੇ ਵਲੌਗ ਦੇ ਨਾਲ।